ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਈਸਟ ਪੈਲਸਟੀਨ ਓਹਾਇਓ ਦੇ ਵਿੱਚ ਇੱਕ ਜਿਹੜੀ ਟ੍ਰੇਨ ਆ ਉਹ ਡੀਰੇਲ ਹੋ ਚੁੱਕੀ ਆ। ਪਿਛਲੇ ਕਈ ਦਿਨਾਂ ਤੋਂ ਇਹ ਪ੍ਰੋਬਲਮ ਆਈ ਆ। ਉਸ ਦੇ ਵਿੱਚ ਬਹੁਤ ਹੀ ਘਾਤਕ ਮਟੀਰੀਅਲ ਆ, ਜਿਸ ਦੇ ਵਿੱਚ 20 ਕਾਰਸ ਜਿਹੜੀਆਂ ਹੈਜ਼ਰਡਸ ਮਟੀਰੀਅਲ ਆ ਉਹ ਡੀਰੇਲ ਹੋਈਆਂ ਆ। ਉੱਥੇ ਟ੍ਰੈਂਚ ਵਿੱਚ ਪਾ ਕੇ ਹੁਣ ਉਸ ਨੂੰ ਸਾੜਿਆ ਜਾ ਰਿਹਾ ਆ। ਪੀਵੀਸੀ ਦੀਆਂ ਪਾਈਪਾਂ ਬਣਾਉਣ ਵਾਲਾ ਜਿਹੜਾ ਇੱਕ ਕੈਮੀਕਲ ਆ, ਟਾਕਸਿਕ ਕੈਮੀਕਲ ਆ, ਉਹ ਇਸ ਦੇ ਵਿੱਚੋਂ ਲੰਘ ਰਿਹਾ। ਇਹ ਟ੍ਰੇਨ ਦੇ ਵਿੱਚ ਜਿਹੜਾ ਉਹ ਜਾ ਰਿਹਾ ਸੀ, ਜਿੱਥੇ ਡੀਰੇਲਮੈਂਟ ਹੋਈ ਆ। ਗੱਡੀ ਜਿਹੜੀ ਆ ਲੀਹੋਂ ਲੱਥੀ ਆ, ਐਕਸੀਡੈਂਟ ਜਿਹੜਾ ਹੋਇਆ। ਹੁਣ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅੱਗ ਜਿਹੜੀ ਆ ਉੱਥੇ ਲੱਗੀ ਹੋਈ ਆ, ਉਸ ਨੂੰ ਅੱਗ ਬਾਲ ਕੇ ਜਿਹੜਾ ਉਹ ਸਾੜਿਆ ਜਾ ਰਿਹਾ। ਬਹੁਤ ਹੀ ਜ਼ਿਆਦਾ ਘਾਤਕ ਕੈਮੀਕਲ ਜਿਹੜਾ ਆ ਹਰਜੋਤ ਸਿੰਘ ਜੀ ਉਹ ਦੱਸਿਆ ਜਾਂਦਾ ਆ। ਉਸ ਦੇ ਆਲੇ ਦੁਆਲੇ ਇਸ ਟਾਈਮ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਰਿਹਾ ਆ। ਉੱਥੋਂ ਦੇ ਗਵਰਨਰ ਡਿਵਾਈਨ ਉਹਨਾਂ ਨੇ ਕਿਹਾ ਵੀ ਇਹ ਮੈਟਰ ਆਫ ਲਾਈਫ ਐਂਡ ਡੈਥ ਆ। ਨਾਲ ਦੇ ਨਾਲ ਤੁਰੰਤ ਜਿਹੜਾ ਆ ਉਸ ਇਲਾਕੇ ਨੂੰ, ਈਸਟ ਪੈਲਸਟੀਨ ਜਿਹੜਾ ਸ਼ਹਿਰ ਜਿਸ ਦੇ ਵਿੱਚ ਇਹ ਡੀਰੇਲਮੈਂਟ ਹੋਈ ਆ, ਉਹ ਨਿਕਲ ਜਾਓ। ਇਸ ਦੇ ਵਿੱਚ ਇਹ ਕੋਈ ਵੀ ਇੱਕ ਹਿਸਾਬ ਦੇ ਨਾਲ ਇਹ ਨਹੀਂ ਆ ਵੀ ਇਹ ਤੋਂ ਜਿਹੜਾ ਉਹ ਬਚਿਆ ਜਾ ਸਕਦਾ। ਇਕੋਲੋਜੀਕਲ ਫਾਲਆਊਟ ਵੀ ਜਿਹੜਾ ਹੋ ਰਿਹਾ, ਜਿਹੜੇ ਜਾਨਵਰ ਆ ਉਹ ਮੰਨ ਰਹੇ ਆ, ਸਿਕਨੈਸ, ਲੋਕ ਬਿਮਾਰ ਵੀ ਜਿਹੜੇ ਆ ਉਹ ਹੋ ਰਹੇ ਆ ਓਹਾਇਓ ਦੀ ਟਾਕਸਿਕ ਡੀਰੇਲਮੈਂਟ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਇਹ ਜਿਹੜੀਆਂ ਕ੍ਰੈਸ਼ ਹੋਈਆਂ ਕਾਰ, ਇਹਨਾਂ ਦੇ ਵਿੱਚ ਵਾਈਨਲ ਕਲੋਰਾਈਡ, ਬੁਟਲ ਆਰਸਲੇਟ ਤੇ ਇਥਿਲੀਨ ਗਲਾਈਕੋਲ ਤੇ ਹੋਰ ਇਦਾਂ ਦੇ ਜਿਹੜੇ ਕਾਫੀ ਮਾੜੇ ਤੇ ਟਾਕਸਿਕ ਰਸਾਇਣ ਜਿਹੜੇ ਇਸ ਦੇ ਵਿੱਚ ਸਨ, ਜਿਹਦੇ ਕਰਕੇ ਹੁਣ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ। 2000 ਤੋਂ ਵੱਧ ਜਿਹੜੇ ਲੋਕ ਉੱਥੇ ਰਹਿੰਦੇ ਸੀ ਉਹਨਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ ਆ। 50 ਕਾਰਾਂ ਦੀ ਡੀਰੇਲਮੈਂਟ ਪਿਛਲੀ 3 ਫਰਵਰੀ ਦੀ ਜਿਹੜੀ ਉਹ ਉੱਥੇ ਹੋਈ ਆ। ਤੇ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਚਿੰਤਾ ਆ ਉਹ ਦੁਨੀਆ ਨੂੰ ਉਹ ਸਤਾ ਰਹੀ ਆ, ਉੱਥੋਂ ਦੇ ਖਾਸ ਕਰਕੇ ਲੋਕਾਂ ਨੂੰ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਕਈ ਲੋਕਾਂ ਨੇ ਦੱਸ ਰਹੇ ਆ ਵੀ ਉਹਨਾਂ ਦੇ ਜਿਹੜੇ ਪੈਟ ਚਿਕਨਸ ਆ, ਫਿਸ਼ ਆ, ਹੋਰ ਜਿਹੜੇ ਜਾਨਵਰ ਆ ਉਹ ਕਈ ਮਰ ਚੁੱਕੇ ਆ, ਕਿਉਂਕਿ ਇਸ ਟਾਕਸਿਕ ਮਟੀਰੀਅਲ ਨੂੰ ਜਿਹੜੀ ਹੁਣ ਅੱਗ ਲੱਗੀ ਆ, ਉਹਦੇ ਵੀ ਜਿਹੜੇ ਫਿਊਮਸ ਆ ਉਹ ਉਤੋਂ ਵੀ ਜ਼ਿਆਦਾ ਇੱਕ ਹਿਸਾਬ ਦੇ ਨਾਲ ਘਾਤਕ ਮੰਨੇ ਜਿਹੜੇ ਹੋ ਜਾਂਦੇ ਆ। ਨਾਰਫੋਕ ਸਦਰਨ ਫਰੇਟ ਟ੍ਰੇਨ ਜਿਹੜੀਆਂ 50 ਕਾਰਾਂ ਇਹਦੀਆਂ ਡੀਰੇਲ ਹੋਈਆਂ, ਬੋਗੀਆਂ ਜਿਹੜੀਆਂ ਆ ਉਹ ਡੀਰੇਲ ਹੋਈਆਂ ਆ। ਤੇ ਇਸ ਦੇ ਵਿੱਚ ਕਹਿੰਦੇ ਦੱਸਿਆ ਜਾ ਰਿਹਾ ਵੀ ਇੱਕ ਐਕਸਲ ਉਸ ਦਾ ਇਨਵੈਸਟੀਗੇਟਰਸ ਨੇ ਦੇਖਿਆ ਵੀ ਉਹ ਟੁੱਟਿਆ ਸੀਗਾ। ਇਹਨਾਂ ਰੇਲ ਟੈਂਕਰਸ ਦੇ ਵਿੱਚ ਇਹ ਘਾਤਕ ਰਸਾਇਣ ਜਿਹੜੇ ਉਹ ਜਾ ਰਹੇ ਸੀਗੇ। ਵੀਡੀਓ ਫੁਟੇਜ ਇਸ ਟਾਈਮ ਇਸ ਦੀਆਂ ਬਹੁਤ ਜ਼ਿਆਦਾ ਵਾਇਰਲ ਜਿਹੜੀਆਂ ਉਹ ਹੋ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਅੱਗਾਂ ਜਿਹੜੀਆਂ ਉੱਥੇ ਲੱਗ ਗਈਆਂ ਹੈਗੀਆਂ ਆ। ਉਧਰ ਨਿਊਜ਼ ਨੇਸ਼ਨ ਦਾ ਇੱਕ ਰਿਪੋਰਟਰ, ਉਸ ਨੂੰ ਅਰੈਸਟ ਜਿਹੜਾ ਆ ਉਹ ਕਰ ਲਿਆ ਸੀਗਾ ਈਸਟ ਪੈਲਸਟੀਨ ਦੇ ਵਿੱਚ, ਜਦ ਉਸਨੇ ਲੋਕਾਂ ਦੇ ਨਾਲ ਉੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ। ਐਵਨ ਲੈਂਬਾਰਟ ਨੇ ਜਿਹੜਾ ਉਹ ਕਿਹਾ ਵੀ ਉਸ ਦੇ ਉੱਤੇ ਜਿਹੜੇ ਚਾਰਜਿਸ ਕ੍ਰਿਮੀਨਲ ਟ੍ਰੈਸਪਾਸਿੰਗ ਦੇ ਜਿਹੜੇ ਉਹ ਲਾਏ ਨੇ, ਰਜਿਸਟਿੰਗ ਅਰੈਸਟ ਦੇ ਜਿਹੜੇ ਆ ਉਹ ਲਗਾਏ ਗਏ ਨੇ। ਤੇ ਹੁਣ ਉਹਨਾਂ ਚਾਰਜਿਸ ਨੂੰ ਉਹਨਾਂ ਨੇ ਹਟਾ ਦਿੱਤਾ। ਕਹਿੰਦੇ ਵੀ ਮੈਂ ਇਹੀ ਉਮੀਦ ਕਰਦਾ ਵੀ ਮੇਰੀ ਅਰੈਸਟ ਦੇ ਨਾਲ ਜਿਹੜੇ ਈਸਟ ਪੈਲਸਟੀਨ ਦੇ ਵਿੱਚ ਰਹਿ ਰਹੇ ਨੇ ਲੋਕ ਓਹਾਇਓ 'ਚ, ਉਹਨਾਂ ਦੇ ਬਾਰੇ ਲੋਕ ਜਿਹੜੀ ਆ ਹੋਰ ਗੱਲ ਜਿਹੜੀ ਉਹ ਕਰਨ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਮਸਲਾ ਉੱਥੇ ਬਹੁਤ ਜ਼ਿਆਦਾ ਭਖਿਆ ਪਿਆ ਆ। ਇਸ ਦੀ ਤਾਰ ਕਹਿੰਦੇ ਵੀ ਪਿੱਛੇ ਹੋਰ ਵੀ ਜੇ ਜਾਈਏ ਤਾਂ ਜੁੜਦੀ ਆ। ਟਰੰਪ ਕਾਰਜਕਾਲ ਦੇ ਵਿੱਚ ਇੱਥੇ ਨਾ ਰੈਗੂਲੇਸ਼ਨ ਸੀਗੀਆਂ ਵੀ ਕਿਉਂਕਿ ਇਹ ਰਿਹਾਇਸ਼ੀ ਇਲਾਕਿਆਂ 'ਚੋਂ ਆ ਤੇ ਇੱਥੇ ਬ੍ਰੇਕਿੰਗ ਜ਼ਿਆਦਾ ਹੋਣੀ ਚਾਹੀਦੀ ਆ। ਇਹ ਦੱਸਿਆ ਗਿਆ ਵੀ ਟਰੰਪ ਹੁਣਾਂ ਨੇ ਇਹਦੇ ਉੱਤੇ ਬ੍ਰੇਕਿੰਗ ਲਾਉਣ ਦੇ ਲਈ ਜਿਹੜੀਆਂ ਰੈਗੂਲੇਸ਼ਨ ਸੀ ਉਹਨਾਂ ਨੂੰ ਚੱਕ ਦਿੱਤਾ ਗਿਆ ਸੀ। ਇਹ ਬ੍ਰੇਕਿੰਗ ਦੀਆਂ ਹਦਾਇਤਾਂ ਉੱਥੇ ਜ਼ਿਆਦੀਆਂ ਲਾਉਣ ਦੀਆਂ ਰੈਗੂਲੇਸ਼ਨ ਤਾਂ ਹੀ ਉਹ ਜਿਹੜੀਆਂ ਕੀਤੀਆਂ ਗਈਆਂ ਸੀਗੀਆਂ ਵੀ ਇੱਦਾਂ ਦੀ ਜਿਹੜੀ ਖਤਰਾ ਆ ਉਹ ਨਾ ਬਣੇ, ਉਹ ਤੋਂ ਬਚਿਆ ਜਾ ਸਕੇ। ਪਰ ਉਹ ਰੈਗੂਲੇਸ਼ਨ ਹਟਣ ਤੋਂ ਬਾਅਦ ਦੇ ਵਿੱਚ ਇਹ ਮੇਜਰ ਡੀਰੇਲਮੈਂਟ ਜਿਹੜੀ ਉਹ ਹੋਈ ਆ ਤੇ ਹੁਣ ਇਹ ਨੁਕਸਾਨ ਜਿਹੜਾ ਉੱਥੋਂ ਦੇ ਲੋਕਾਂ ਨੂੰ ਝੱਲਣਾ ਜਿਹੜਾ ਉਹ ਪੈ ਰਿਹਾ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਨੈਟਫਲਿਕਸ ਨੇ ਇੱਕ ਸੀਰੀਜ਼ ਵੀ ਕੱਢੀ ਸੀ, ਜਿਹਦੇ ਵਿੱਚ ਉਹਨਾਂ ਨੇ ਈਸਟ ਪੈਲਸਟਾਈਨ ਡਿਜ਼ਾਸਟਰ ਪ੍ਰੈਡਿਕਟ ਕੀਤਾ ਸੀ। ਉੱਥੇ ਦੇ ਗਵਰਨਰ ਓਹਾਇਓ ਦੇ ਮਾਈਕ ਡਿਵਾਈਨ, ਉਹਨਾਂ ਨੇ ਕਿਹਾ ਵੀ ਕਾਂਗਰਸ ਨੂੰ ਬਹੁਤ ਜਲਦੀ ਐਕਟ ਕਰਨਾ ਚਾਹੀਦਾ, ਵੀ ਕਿੰਨਾ ਅਨਫੋਰਚੂਨੇਟ ਆ ਵੀ ਜੋ ਫੈਡਰਲ ਗਵਰਨਮੈਂਟ ਦੇ ਮੁਤਾਬਕ ਕਹਿੰਦੇ ਵੀ ਸਟੇਟ ਨੂੰ ਉਹ ਦੱਸਦੇ ਨਹੀਂ ਹੈ ਵੀ ਅਸੀਂ ਕਿਸ ਟਾਈਮ ਦੇ ਉੱਤੇ ਟ੍ਰੇਨ ਉੱਥੋਂ ਤੇ ਕਿਹੜੇ ਮਟੀਰੀਅਲ ਦੇ ਨਾਲ ਲੈ ਕੇ ਜਾ ਰਹੇ ਹੈਗੇ ਆ। ਸੋ ਤਾਂ ਕਿ ਉਹ ਪਹਿਲਾਂ ਹੀ ਪ੍ਰਪੇਅਰ ਰਹਿਣ।
2020 ਨੈਟਫਲਿਕਸ ਡਿਜ਼ਾਸਟਰ ਮੂਵੀ ਇੱਕ ਵਾਈਟ ਨੋਇਜ਼ ਕਰਕੇ ਵੀ ਆਈ ਸੀ, ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਪ੍ਰੈਡਿਕਟ ਕੀਤਾ ਗਿਆ ਸੀ ਵੀ ਇੰਨਾ ਵੱਡਾ ਡਿਜ਼ਾਸਟਰ ਇਹ ਹੋ ਸਕਦਾ ਹੈਗਾ। ਸੋ ਇਹ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਖਤਰਨਾਕ ਚੀਜ਼ ਜਿਹੜੀ ਉੱਥੇ ਬਣੀ ਪਈ ਆ, ਲੋਕਾਂ ਦੇ ਨਾਲ ਜਿਹੜੇ ਵਾਈਲਡ ਲਾਈਫ ਜਾਨਵਰ ਇਕੋਲੋਜੀ ਤੇ ਵੀ ਉਸ ਦਾ ਕਾਫੀ ਭੈੜਾ ਅਸਰ ਜਿਹੜਾ ਜ਼ਰੂਰ